ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਜਿੱਦਾਂ ਆਪਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕੀਤੀ, ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कल का जोड़ा साडा ओपनिंग सैगमेंट सी कनेडा दियां फैडरल इलैक्शनस दे रिजल्ट्स दा एनालिसिस जी उसनू साडे दर्शकों वालों बहुत पसंद किया गया। नाइस। वो फेसबुक होए, यूट्यूब होए या 1-to-1 भी बहुत सारियां लिखतां हासिल हुई हैं और पाकिस्तानी भरावां भैणां ने भी, जिवें मैं पहले सैक्शन च गल करके हटिया, ਹੁਣ ਆਪਣੇ ਪਾਕਿਸਤਾਨੀ ਮੀਡੀਆ ਜਾਂ ਉਹਨਾਂ ਦੇ ਸਕਾਲਰਸ ਤੇ ਤਾਂ ਕੋਈ ਗਿਲਾ ਨਹੀਂ ਰਹਿ ਜਾਂਦਾ ਜੇ ਉਹਨਾਂ ਦੇ ਲਈ ਕਸ਼ਮੀਰ ਅਹਿਮੀਅਤ ਵਾਲਾ ਨਹੀਂ ਹੈ ਤੇ ਕੈਨੇਡਾ ਦੀ ਇਹ ਜਿਹੜੀ ਵੱਡੀ ਜਿੱਤ ਹੈ ਜਿਹੜੀ ਕਿ ਭਾਰਤ ਦੇ ਇਹ ਹਿੰਦੂ ਰਾਸ਼ਟਰਵਾਦੀਆਂ ਦੇ ਨੈਸ਼ਨਲਿਸਟ ਦੇ ਮੂੰਹ ਤੇ ਚਪੇੜ ਸੀ ਕਿ 18 MP ਸਿੱਖ ਕੈਨੇਡਾ ਚੋਂ ਜਿੱਤ ਕੇ ਆਉਂਦੇ ਨੇ। ਜਸਟਿਨ ਟਰੂਡੋ ਦੀ ਜਿੱਤ ਹੁੰਦੀ ਹੈ ਜਿਨ੍ਹਾਂ ਸਾਰਿਆਂ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਉਹਦੇ ਮਿਨਿਸਟਰਸ ਨੂੰ ਬਦਨਾਮ ਕੀਤਾ ਹੋਇਆ ਸੀ। और जे सचमुच इंटरस्ट होए जदों तुसी जिहड़ा किसी दे नाल टक्कर लैनी है पढ़न वाले तो कदे नैपोलीयन जां दूजा तीजे दी गल हुंदी है कि बेस्ट फॉर्म तो तुहाडे कोल जे तुसी अपना डिफेंस करना है तो अटैक हुंदा है। कदे भी पाकिस्तान दा जिहड़ा मीडिया तां चलो हुण है ईवन उन्हां दे जिहड़े बाहर कदे अटैक मोड च नहीं होए, नहीं तां जिन्हां कोल कुलभूषण यादव होए जिन्हां दे कोल जिस अंदाज ਜਿਹੜਾ ਮੁਲਕ ਦੋ ਹਿੱਸਿਆਂ 'ਚ ਵੰਡਿਆ ਹੋਏ ਔਰ ਜਿਹਨੂੰ ਉਹ ਬੜੇ ਮਾਣ ਨਾਲ ਰਾਜਨਾਥ ਸਿੰਘ ਕਹੇ ਕਿ ਜੀ ਅਸੀਂ ਫਰਦਰ ਫਰੈਗਮੈਂਟ ਕਰ ਦਿਆਂਗੇ, ਹੁਣ 4 'ਚ ਕਰ ਦਿਆਂਗੇ, ਜਿਨ੍ਹਾਂ ਦਾ ਇੱਕ ਪ੍ਰਾਈਮ ਮਿਨਿਸਟਰ ਹੀ ਉਹਨਾਂ ਦਹਿਸ਼ਤਗਰਦਾਂ ਨੇ ਮਾਰਿਆ ਹੋਏ ਜਿਹੜੇ ਉਹਨਾਂ ਨੇ ਖੁਦ ਬਿਲਡ ਕੀਤੇ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ, ਜਿਨ੍ਹਾਂ ਦੀ ਔਨ ਰੈਕਰਡ ਹੋਏ ਜਿਸ RSS ਬਾਰੇ ਸਾਰੇ ਹੀ ਮਟੀਰੀਅਲ ਅਵੇਲੇਬਲ ਹੋਏ ਕਿ ਕਿੰਨੀ ਵੱਡੀ ਦਹਿਸ਼ਤਗਰਦ ਜਮਾਤ ਜਿਹੜੀ ਆਜ਼ਾਦ ਭਾਰਤ ਦੇ ਵਿੱਚ ਵੀ 3 ਵਾਰ ਬੈਨ ਹੋਈ ਹੋਏ, ਜਿਹੜੀ ਗਾਂਧੀ ਦੀ ਕਾਤਲ ਹੋਏ ਜਿਹਨੂੰ ਰਾਸ਼ਟਰਪਿਤਾ ਬਣਾਇਆ ਹੋਇਆ ਉਹਨਾਂ ਨੇ। ਜੇ ਇਹਦੇ ਬਾਵਜੂਦ ਸਾਡੇ ਕੋਲ ਇਹ ਨਹੀਂ ਹੈ ਕਿ ਵੀ ਸਾਡੀ ਸਟਰੈਂਥ ਕਿੱਥੇ ਲਾਈ ਕਰਦੀ ਹੈ, ਕਿਹੜੇ ਕਿਹੜੇ ਐਲੀਮੈਂਟ ਨੇ ਕੈਨੇਡਾ 'ਚ। ਕੱਲੀ ਇਹ ਸਿੱਖਾਂ ਦੀ ਵਿਕਟਰੀ ਨਹੀਂ ਹੈ ਕਿਉਂਕਿ ਇਸ ਵਾਰ ਪਾਕਿਸਤਾਨੀ ਕਸ਼ਮੀਰੀ ਕਿਉਂਕਿ ਜਗਮੀਤ ਸਿੰਘ ਜਿਹੜਾ ਹੁਣ ਕਿੰਗ ਮੇਕਰ ਦੇ ਰੋਲ 'ਚ ਹੈ ਉਹ ਇੱਕੋ ਹੀ ਕਿਸ ਲੈਵਲ ਦਾ ਪੋਲੀਟੀਸ਼ੀਅਨ ਕੈਨੇਡਾ ਜਿਹੜਾ ਖੁੱਲ੍ਹ ਕੇ ਕਸ਼ਮੀਰੀਆਂ ਦੇ ਨਾਲ ਖਲੋਤਾ ਹੈ। ਹਿਊਮੈਨੀਟੇਰੀਅਨ ਮੁੱਦਿਆਂ ਦੇ ਉੱਤੇ ਹਮੇਸ਼ਾ ਹੀ ਜਿਹੜਾ ਹਿਜਾਬ ਹੋਏ ਜਾਂ ਕਿਊਬੈਕ ਚੋਂ ਕੋਈ ਸੀਟ ਜੇ ਨਹੀਂ ਮਿਲੀ ਤੇ ਉਹਦਾ ਰੀਜ਼ਨ ਉਹ ਖੁਦ ਵੀ ਦਸਤਾਰਧਾਰੀ ਹੈ ਔਰ ਜਿਹੜਾ ਉਹਨਾਂ ਨੇ ਓਸਟੈਂਸਿਬਲ ਸਾਈਨਸ ਆਫ ਰਿਲੀਜਨ ਦੇ ਉੱਤੇ ਪਾਬੰਦੀ ਲਾਈ ਹੈ ਉਸ ਦੇ ਖਿਲਾਫ ਬੋਲੇ ਔਰ ਜਿਹੜੀ ਧਿਰ ਉਹਦੀ ਹਮਾਇਤ ਵਾਲੀ ਸੀ ਜਿਹੜੀ ਬਲਾਕ ਕਿਊਬੈਕੋਇਜ਼ ਪਾਰਟੀ ਉਹ 12 ਸੀਟਾਂ ਤੋਂ 32 ਸੀਟਾਂ ਤੇ ਪਹੁੰਚ ਗਏ। ਸੋ ਮਤਲਬ ਹੁਣ ਜੇ ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਜਾਂ ਜਿਹੜੇ ਉਹਨਾਂ ਦੇ ਐਕਸਪਰਟ ਨੇ ਇਹ ਕਿੰਨਾ ਵੱਡਾ ਇਸ਼ੂ ਹੈ, ਲੇਕਿਨ ਅਸੀਂ TV 84 ਦੇ ਆਪਣੇ ਉਹਨਾਂ ਵਿਊਅਰਸ ਦਾ ਸ਼ੁਕਰੀਆ ਅਦਾ ਕਰ ਸਕਦੇ ਹਾਂ ਕਿ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਜਿੱਥੇ ਸਾਨੂੰ ਮੁਬਾਰਕਬਾਦ ਦਿੱਤੀ ਉਹਨਾਂ ਨੇ ਇਸ ਦੀ ਇੰਪੋਰਟੈਂਸ ਨੂੰ ਵੀ ਸਮਝਿਆ ਵੀ ਉਹ ਇਹ ਸਮਝਦੇ ਨੇ ਵੀ ਜਗਮੀਤ ਸਾਡਾ ਹੈ, ਸਾਡੀ ਆਵਾਜ਼ ਬਣੇਗਾ। ਔਰ ਜੇ ਕੈਨੇਡਾ 'ਚ ਸਿੱਖ ਸਟਰੋਂਗ ਹੁੰਦੇ ਨੇ ਜਿਨ੍ਹਾਂ ਸਿੱਖਾਂ ਨੂੰ ਇੰਡੀਅਨ ਗਵਰਨਮੈਂਟ ਖਾਲਿਸਤਾਨੀ ਔਰ ਦੂਜੇ ਤੀਜੇ ਬਣਾ ਕੇ ਜਿਹੜੀ ਹੈ ਔਰ ਬਿਲਕੁਲ ਇੰਡੀਅਨਸ ਨੇ ਆਪਣਾ ਵੇਟ ਕੰਜ਼ਰਵੇਟਿਵਸ ਦੇ ਪਿੱਛੇ ਸੁੱਟਿਆ ਹੋਇਆ ਸੀ ਤੇ ਇਹ ਸਾਡੀ ਸਟਰੈਂਥ ਹੈ। ਔਰ ਅੱਜ ਇੱਕ ਲਿਖਤ ਉਸਮਾਨ ਤਾਲਬ ਜੀ ਦੀ ਇਸ ਮੁੱਦੇ ਦੇ ਉੱਤੇ ਹੀ ਆਈ ਹੈ ਔਰ ਇਸ ਸਾਰੇ ਨੇ ਇੱਕ ਪਾਸੇ ਕਿਵੇਂ ਸਿੱਖ ਇੰਟਰਨੈਸ਼ਨਲ ਮੁਹਾਜ਼ ਦੇ ਉੱਤੇ ਇੱਕ ਫੋਰਸ ਬਣ ਕੇ ਉੱਭਰੇ ਨੇ ਜਿਹਨੂੰ ਉਸਮਾਨ ਤਾਲਬ ਜੀ ਨੇ ਜਿਹੜਾ ਉਹ ਆਰਟੀਕੂਲੇਟ ਕੀਤਾ ਆਪਣੀ ਲਿਖਤ, ਤੇ ਦੂਜੇ ਪਾਸੇ ਕਿਵੇਂ ਭਾਰਤੀ ਮੀਡੀਆ ਦੇ ਵਿੱਚ ਉਹਨਾਂ ਦੇ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ, ਕੋਈ ਵੀ ਜਿਹੜਾ ਉਹਨਾਂ ਦਾ ਟਵਿੱਟਰ, ਉਹ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਪੂਰੀ ਬਾਜ ਅੱਖ ਰੱਖਦੇ ਨੇ ਔਰ ਉਹਨਾਂ ਨੇ ਆਪਣੀ ਲਿਖਤ ਦਾ ਹੀ ਹੈਡਿੰਗ ਦਿੱਤਾ ਹੈ ਹਿੰਦੂਜ਼ ਬਰਨ ਟੂ ਐਸ਼ਜ਼ आफ्टर कैनेडा रिजल्ट्स कि सड़ के स्वाह हो गए। ये एग्जैक्ट अंग्रेजी है कि सड़ के स्वाह हो गए कि भी और इन्ने के रिएक्शन दिते ने कि भी इस तो अंदाजा लाना कि भी किस हद तक तकलीफ हुई है भी तुहानू ईवन सिखां दी माड़ी मोटी एग्जिस्टेंस चढ़ तां दूर दी गल वो भी नहीं पचदी है। पर मैं पहला उस्मान तालब जी दा जिक्र करांगा। उन्होंने कहा सलाम ते सत श्री अकाल डॉक्टर साहब एंड नीलम कौर सिस्टर। सत श्री अकाल
Congratulations for the success in Canadian elections. Sikhs emerge as a new power in the horizon of North America. It is a huge milestone that has been achieved in the path of Khalistan. ਜੀ ਕਿ ਨਾਰਥ ਅਮਰੀਕਾ ਚ ਇੱਕ ਨਵਾਂ ਮੀਲ ਪੱਥਰ ਗੱਡਿਆ ਸਿੱਖਾਂ ਨੇ ਬਿਲਕੁਲ ਔਰ ਇਹ ਜਿਹੜਾ ਖਾਲਿਸਤਾਨ ਦੀ ਮੰਜ਼ਲ ਹੈ ਉਹਦੇ ਉੱਤੇ ਉਹਦੇ ਉਸ ਮੰਜ਼ਲ ਵੱਲ ਜਿਹੜਾ ਇੱਕ ਉਸ ਦੇ ਰਸਤੇ ਨੂੰ ਪੱਧਰਾ ਕਰਦਾ ਹਿਊਜ ਮਾਈਲਸਟੋਨ ਹੈ ਸਮਟਾਈਮਸ ਆਈ ਰੀਅਲੀ ਵੰਡਰ ਵਾਈ 30 ਮਿਲੀਅਨ ਸਿੱਖਸ ਆਰ ਸੋ ਇੰਪੋਰਟੈਂਟ ਫॉर ਮੈਨੀ ਰੀਜਨਸ ਕਿ ਵੀ ਮੈਂ ਕਈ ਵਾਰ ਇਸ ਗੱਲ ਦੇ ਉੱਤੇ ਹੈਰਾਨ ਹੁੰਦਾ ਕਿ ਸਿਰਫ 30 ਮਿਲੀਅਨ ਲੋਕ ਦੁਨੀਆ ਦੇ ਇੰਨੇ ਖਿੱਤਿਆਂ ਦੇ ਲਈ ਕਿਵੇਂ ਆਲ ਆਫ ਅ ਸਡਨ ਜਿਹੜਾ ਇੰਨੇ ਇੰਪੋਰਟੈਂਟ ਦਾ ਓਨਲੀ ਆਨਸਰ ਆਈ ਕੈਨ ਥਿੰਕ ਇਜ਼ ਪਿਓਰਿਟੀ ਜੀ ਜਿਹੜਾ ਜਵਾਬ ਮੇਰੇ ਜ਼ਿਹਨ ਚ ਆਉਂਦਾ ਹੈ ਕਿ ਸਾਫ਼ ਦਿਲ ਲੋਕ ਨੇ ਪਿਓਰਿਟੀ ਹੈ majority of Sikhs are pure, Khalsa are Khalis. ਬਿਲਕੁਲ ਜ਼ਾਹਰ ਹੈ ਇਹ ਤੁਹਾਡਾ ਉਸਮਾਨ ਤਾਲਬ ਜੀ ਤੁਹਾਡੀ ਜਿਹੜੀ ਹੈ ਤੁਸੀਂ ਨਵਾਜ ਰਹੇ ਹੋ ਜੀ ਹਾਲਾਂ ਹਰ ਕੌਮ ਦੇ ਵਿੱਚ ਚੰਗੇ ਮਾੜੇ ਲੋਕ ਨਾਲ ਹੀ ਹੁੰਦੇ ਨੇ ਉਹ ਬਰਾਬਰ ਹੀ ਰਹਿੰਦੇ ਨੇ ਪਰ ਜਿਵੇਂ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਲਗਭਗ 230 ਸਾਲ ਜਿਹੜਾ ਇਨਸਾਨ ਘੜ ਕੇ ਜਿਹਨੂੰ ਸਿੱਖ ਔਰ ਖਾਲਸੇ ਦੇ ਲਕਬ ਨਾਲ ਗੁਰੂ ਨੇ ਔਰ ਜਿਨ੍ਹਾਂ ਲਈ ਆਪਣਾ ਸਰਬੰਸ ਕੁਰਬਾਨ ਕੀਤਾ ਮਕਸਦ ਇਹੀ ਸੀ ਕਿ ਵੀ ਜਿਹੜਾ ਖਾਲਸਾ ਹੈ ਉਹ ਰੱਬ ਨਾਲ ਜੁੜਿਆ ਹੋਇਆ ਔਰ ਬੁੱਧ ਸੋ ਦੀਪਕ ਜਿਉਂ ਜਿਆ ਰਿਹਾ ਉਹਦਾ ਜਿਹੜਾ ਇੰਟੈਲੈਕਟ ਹੈ ਉਹ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਸਰੀਰਕ ਤੌਰ ਤੇ ਤੰਦਰੁਸਤ ਔਰ ਉਹਦਾ ਜਿਹੜਾ ਮੋਟੋ ਸਰਬੱਤ ਦਾ ਭਲਾ ਇਨਸਾਨੀਅਤ ਲਈ ਖਲੋਣਾ ਰਾਈਟੀਅਸਨੈਸ ਲਈ ਖਲੋਣਾ ਔਰ ਪਿਆਰ ਉਹ ਪਿਆਰ ਦਾ ਮੁਜੱਸਮਾ ਹੋਏ ਇਹੀ basic ਜਿਹੜਾ ਖਾਲਸਾ ਕਰੈਕਟਰ ਹੈ ਸੋ ਉਹਨਾਂ ਨੇ ਕਿਹਾ majority of Sikhs are pure, Khalsas are Khalis. After 9 November, Sikhs will be more relevant in Indo-Pak politics. Hope Khalsas will get rid of all impurities and focus on their goal, pure land for pure people. ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚਲੋ ਹੁਣ ਤਾਂ ਅਸੀਂ ਦੂਸਰੀਆਂ ਗਰਾਊਂਡਸ ਤੇ ਆ ਕੇ ਖੇਡ ਕੇ ਆਪਣੀ ਅਹਿਮੀਅਤ ਬਣਾ ਰਹੇ ਹਾਂ ਤੁਸੀਂ ਇਮੇਜਿਨ ਕਰੋ ਜਦੋਂ ਇਹ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਸ਼ੁਰੂ ਹੁੰਦਾ ਹੈ ਜੀ 5000 ਰੋਜ਼ 10000 ਵੀਕਐਂਡਸ ਤੇ ਬਾਹਰੋਂ ਦੁਨੀਆ ਦਾ ਸਭ ਤੋਂ ਕਿੰਨਾ ਵੱਡਾ ਮੁਕਾਮ ਤਾਂ ਬਣੇਗਾ ਹੀ ਬਿਲਕੁਲ ਲੇਕਿਨ ਸਿੱਖ ਫੈਕਟਰ ਜਿਹਨੂੰ ਇਹਨਾਂ ਨੇ ਪਿਛਲੇ 72 ਸਾਲ ਚ ਦਬਾਇਆ ਹੋਇਆ ਸੀ ਹਿੰਦੂਆਂ ਨੇ ਦਿੱਲੀ ਦੀਆਂ ਹਕੂਮਤਾਂ ਨੇ ਉਹ ਇੱਕ ਫੈਕਟਰ ਬਣ ਕੇ ਉੱਭਰੇਗਾ ਸੋ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਵੀ ਉਸ ਤੋਂ ਬਾਅਦ ਜਿਹੜਾ ਇੰਡੋ ਪਾਕ ਕੰਸਰਨ ਹੈ ਜਾਂ ਸਬ ਕੰਟੀਨੈਂਟ ਹੈ ਉਹਦੇ ਚ ਸਿੱਖ ਫੈਕਟਰ ਦੀ ਜਿਹੜੀ ਹੈ ਉਹ ਹੋਰ ਵੀ ਅਹਿਮੀਅਤ ਹੋਏਗੀ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਆਈ ਹੈਵ ਮੈਨੀ ਡਾਊਟਸ ਅਬਾਊਟ ਹਿੰਦੂਤਵਾਜ਼ ਇਨਵੋਲਵਮੈਂਟ ਇਨ ਕਰਤਾਰਪੁਰ ਕੋਰੀਡੋਰ ਥਰੂ ਦੇਅਰ ਪੇਡ ਏਜੰਟਸ ਇਹ ਅਸੀਂ ਖਦਸ਼ਾ ਅਕਸਰ ਜ਼ਾਹਰ ਕਰਦੇ ਹਾਂ ਵੀ ਉਹਨੂੰ ਸੈਬੋਟਾਜ ਕਰਨ ਲਈ ਆਪਣੇ ਪੇਡ ਏਜੰਟਸ ਲਈ ਉਹ ਕੀ ਕਰਵਾ ਸਕਦੇ ਨੇ ਐਜ਼ ਹਿੰਦੂਤਵਾ ਆਲਵੇਜ਼ ਪੁਆਇੰਟਸ ਟੂ ਦਾ ਪਾਸਟ ਆਫ ਮੁਸਲਿਮ ਟਾਇਰੈਂਟਸ ਈਰਾ Sikhs and Muslims have some bitter memories of past, but those rulers did also awful things to their own family members, so they were not presenting Muslims but just rulers of that region at that time. Hope Punjab can also see the coming change and recognize the importance of Sikhs in the region. Kashmir, Khalistan will be free soon. May Allah keep showering His blessings on you and TV84. ਰਿਗਾਰਡਸ ਜਿਹੜੀ ਗੱਲ ਉਹਨਾਂ ਨੇ ਬਿਲਕੁਲ ਠੀਕ ਪੁਆਇੰਟ ਆਊਟ ਕੀਤੀ ਦੇਖੋ ਜਿਹੜੀ ਹਿਸਟਰੀ ਹੁੰਦੀ ਹੈ ਉਹਦੇ ਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ ਕਿਉਂਕਿ ਉਹ ਪਹਿਲਾਂ ਬੀਤੀ ਹੈ ਮਾਜ਼ੀ ਹੈ ਕਈ ਵਾਰ ਉਸ ਹਿਸਟਰੀ ਚੋਂ ਇੱਕ ਸਾਈਕੋ ਹਿਸਟਰੀ ਬਣਦੀ ਹੈ ਤੁਹਾਡੀ ਮਾਨਸਿਕਤਾ ਹੁੰਦੀ ਹੈ ਉਹਦੇ ਤੋਂ ਵੀ ਤੁਹਾਡਾ ਬਹੁਤ ਵਾਰੀ ਕੰਟਰੋਲ ਨਹੀਂ ਹੁੰਦਾ ਪਰ ਸਾਈਕੋ ਹਿਸਟਰੀ ਜਾਂ ਹਿਸਟਰੀ ਬਦਲਦੀ ਹੈ ਜਦੋਂ ਤੁਸੀਂ ਨਵੇਂ ਐਕਸਪੀਰੀਅੰਸ ਕਰਦੇ ਹੋ ਨਵਿਆਂ ਦੇ ਨਾਲ ਪਹਿਲਾਂ ਜਿਨ੍ਹਾਂ ਨੇ ਤੁਹਾਡੀ ਪਹਿਲੀ ਹਿਸਟਰੀ ਨੂੰ ਲਿਖਿਆ ਹੁੰਦਾ ਹੈ ਜਾਂ ਉਹ ਤੁਹਾਡੇ ਨਾਲ ਕੋ ਪਲੇਅਰ ਹੁੰਦੇ ਨੇ ਜਦੋਂ ਉਹ ਰੂਲਰ ਬਣਦੇ ਨੇ ਤੇ ਉਹਨਾਂ ਦੇ ਬਿਹੇਵੀਅਰ ਤੋਂ ਬਾਅਦ ਤੁਸੀਂ ਫਿਰ ਮੋਰ ਬੈਲੈਂਸ ਅਪਰੋਚ ਰੱਖਦੇ ਹੋ ਔਰ ਅਕਸਰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਉੱਤੇ ਹਮੇਸ਼ਾ ਹਿੰਦੂ ਤਵੀਆਂ ਨੇ ਪਲੇ ਕੀਤਾ ਕਿ ਜੀ ਮੁਗਲ ਬਾਦਸ਼ਾਹਾਂ ਨੇ ਜ਼ੁਲਮ ਕੀਤੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਉਹਨਾਂ ਨੇ ਤਾਂ ਆਪਣੀ ਫੈਮਿਲੀ ਮੈਂਬਰ ਵੀ ਨਹੀਂ ਬਖਸ਼ੇ ਔਰ ਇਹ ਨਹੀਂ ਹੈ ਕਿ ਵੀ ਤੁਸੀਂ ਉਹਨਾਂ ਨੂੰ ਹੁਣ ਜੇ ਕਈ ਵਾਰ ਜਦੋਂ ਸੈਲੀਬ੍ਰੇਸ਼ਨ ਦੀ ਗੱਲ ਹੁੰਦੀ ਹੈ ਆਪਣੇ ਨਿਸਾਰ ਹਸਨ ਇੱਕ ਗੱਲ ਕਹਿੰਦੇ ਹੁੰਦੇ ਨੇ ਵੀ ਪਹਿਲਾਂ ਤੁਸੀਂ ਆਪਣਾ ਦੇਖੋ ਤਾਂ ਸਹੀ ਵੀ ਤੁਹਾਡੇ ਹੀਰੋ ਕਿਹੜੇ ਨੇ ਤੇ ਵਿਲਨ ਕਿਹੜੇ ਨੇ ਹੁਣ ਜੇ ਤੁਸੀਂ ਇਹ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ
ਔਰੰਗਜ਼ੇਬ ਨੂੰ ਹੀਰੋ ਬਣਾਓਗੇ ਤੇ ਫਿਰ ਜਾ ਕੇ ਪਹਿਲਾਂ ਉਧਰ ਜਾਂਦੇ ਹੋ, ਫਿਰ ਤੁਸੀਂ ਸਰਮਦ ਜਿਹਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ ਉੱਥੇ ਵੀ ਜਾ ਕੇ ਚਾਦਰ ਚੜਾਉਂਦੇ ਹੋ ਜਿਹਨੂੰ ਔਰੰਗਜ਼ੇਬ ਨੇ ਮਾਰਿਆ। ਸੋ ਤੁਸੀਂ ਪਹਿਲਾਂ ਡਿਸਾਈਡ ਕਰ ਲਓ ਵੀ ਤੁਸੀਂ ਔਰੰਗਜ਼ੇਬ ਦੀ ਲੈਗੇਸੀ 'ਚ ਯਕੀਨ ਕਰਦੇ ਹੋ ਜਾਂ ਸਰਮਦ ਦੀ ਲੈਗੇਸੀ 'ਚ ਯਕੀਨ ਕਰਦੇ ਹੋ। ਬਿਲਕੁਲ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਹੋਰ ਵੀ ਉਦਾਹਰਨਾਂ ਨੇ ਕਿ ਜਿਹਦੇ 'ਚ ਅਸੀਂ ਸਮਝਦੇ ਹਾਂ ਵੀ 1400 ਸਾਲ ਦੇ ਪੀਰੀਅਡ 'ਚ ਖਾਸ ਤੌਰ ਤੇ ਹਜ਼ਰਤ ਮੁਹੰਮਦ ਸਾਹਿਬ ਔਰ ਉਹਨਾਂ ਤੋਂ ਬਾਅਦ ਦੇ ਜਿਹੜੇ ਖਲੀਫੇ ਔਰ ਵੱਡੇ ਵੱਡੇ ਹੀਰੋ ਇਸਲਾਮਿਕ ਵਰਲਡ ਦੇ ਜਿਹੜੇ ਰੋਲ ਮਾਡਲ ਨੇ, ਅਸੀਂ ਇਹ ਸਮਝਦੇ ਹਾਂ ਵੀ ਹੁਣ ਜੇ ਈਵਨ ਔਰੰਗਜ਼ੇਬ ਦੇ ਹਵਾਲੇ ਨਾਲ ਹੀ ਗੱਲ ਕਰੀਏ, ਪਿਛਲੇ ਦਿਨਾਂ 'ਚ ਕਿਸੇ ਨੇ ਉੱਥੇ ਵੀ ਕਿਹਾ ਕਿ ਜੀ ਉਹ ਸਾਡਾ ਬੜਾ ਰਿਸਪੈਕਟੇਬਲ ਔਰ ਇਹ ਉਹ ਹੁਣ ਜਿਹੜਾ ਪਿਓ ਨੂੰ ਕੈਦ ਕਰਦਾ ਹੈ, ਭਰਾਵਾਂ ਨੂੰ ਮਾਰਦਾ ਹੈ ਜੀ, ਜਿਹਨੂੰ ਖੁਦ ਜਿਹੜਾ ਉਸ ਦਾ ਬੇਸ਼ੱਕ ਉਹਨੇ ਕੰਕਰ ਕੀਤਾ, ਮੁਗਲ ਸਾਮਰਾਜ ਦਾ ਏਰੀਆ ਵਧਾਇਆ, ਬਹਾਦਰ ਵੀ ਸੀ, ਉਹਨੂੰ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਉਹਦੇ ਗੁਣਾਂ ਦੀ ਵੀ ਤਾਰੀਫ ਕੀਤੀ ਹੈ। ਪਰ ਇਹ ਤਾਂ ਦੇਖੋ ਵੀ ਉਹਦੇ ਜ਼ੁਲਮਾਂ ਨੇ ਅਲਟੀਮੇਟਲੀ ਮੁਗਲ ਐਮਪਾਇਰ ਦਾ ਭੋਗ ਪਾ ਦਿੱਤਾ। ਬਿਲਕੁਲ। ਔਰ ਉਸ ਨੂੰ ਜੇ ਤੁਸੀਂ ਹੀਰੋ ਬਣਾ ਕੇ ਰੱਖੋਗੇ, ਔਰ ਇਸੇ ਤਰ੍ਹਾਂ ਅਸੀਂ ਆਪਣਿਆਂ ਦੇ ਹਵਾਲੇ ਨਾਲ ਵੀ ਦੇਖੀਏ ਕਿ ਬਹੁਤ ਵਾਰ ਅਸੀਂ ਬੀਤੇ ਦੀਆਂ ਗੱਲਾਂ 18ਵੀਂ ਸਦੀ ਦੀਆਂ ਸੁਣਾਵਾਂਗੇ। ਆ ਜੋ ਸਾਡੇ ਨਾਲ ਜੂਨ 84 ਚ ਹੋਇਆ, ਨਵੰਬਰ 84 ਚ ਹੋਇਆ, ਤੇ ਫਿਰ ਕਾਇਦੇ ਆਜ਼ਮ ਦੀ ਗੱਲ ਕਿ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ ਬਟ ਵੈਨ ਯੂ ਵਿਲ ਸੀ them ਐਜ਼ ਦਾ ਰੂਲਰਸ ਯੂ ਵਿਲ ਸੀ देयर ਟਰੂ ਫੇਸ when they will be the masters and you will be the slaves। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕੁਝ ਮਾਮਲਿਆਂ 'ਚ ਸਾਨੂੰ ਇਮਾਨਦਾਰੀ ਰੱਖਣੀ ਪਏਗੀ। ਬਿਲਕੁਲ। ਪਾਸਟ ਦੀ ਹਿਸਟਰੀ ਦੇ ਮਾਮਲੇ 'ਚ ਅਸੀਂ ਗਲਤ ਨੂੰ ਡਿਫੈਂਡ ਨਾ ਕਰੀਏ ਕਿ ਉਹਨੇ ਕੋਈ ਬੁਰਕਾ ਕਿਹੜਾ ਪਾਇਆ ਸੀ ਜਾਂ ਲਬਾਦਾ ਕਿਹੜਾ ਪਾਇਆ ਸੀ, ਲੇਕਿਨ ਬਹੁਤ ਕੁਝ ਜਿਹੜਾ ਸਾਡਾ ਇੰਨਾ ਕੁ ਸਾਂਝਾ ਔਰ 72 ਸਾਲ 'ਚ ਅਸੀਂ ਇਹਨਾਂ ਦਾ ਹਾਲ ਦੇਖ ਲਿਆ। ਅੱਜ ਵੀ ਬਾਈ ਐਂਡ ਲਾਰਜ ਜਿਵੇਂ ਡਾਕਟਰ ਚੀਮਾ ਨੇ ਇਕਦਾਰ ਕਰਾਮਤ ਉਹ ਕਹਿਣਗੇ ਜੀ ਮੁਸਲਮਾਨਾਂ ਦੇ ਅੰਦਰ ਪਾਕਿਸਤਾਨੀ ਉਹ ਸਿੱਖਾਂ ਨੂੰ ਪਿਆਰ ਕਰਦੇ ਨੇ, ਔਰ ਇਹ ਬਹੁਤ ਸਾਰਿਆਂ ਦਾ ਜਿਹੜਾ ਨਿੱਜੀ ਅਨੁਭਵ ਵੀ ਹੈ। ਔਰ ਇਹਦੇ ਬਾਵਜੂਦ ਕਿ ਵੀ ਕੀ ਪਹਿਲਾਂ ਹੋਇਆ 47 ਚ ਕੀ ਹੋਇਆ ਦੂਜਾ, ਉਹ ਸਿੱਖ ਦੇਖ ਕੇ ਚਾਹ ਚੜ ਜਾਂਦਾ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਵੀ ਬੀਤੇ 'ਚ ਵੀ ਗਲਤੀਆਂ ਕੀਤੀਆਂ, 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਨੇ ਬੈਲੈਂਸ ਨਹੀਂ ਰੱਖਿਆ, ਔਰ ਹੁਣ ਇਹ ਇੱਕ ਓਪਰਚੁਨਿਟੀ ਹੈ। ਔਰ ਮੈਂ ਸਮਝਦਾ ਕਿ ਉਹ ਗੁੱਡਵਿਲ ਸਾਡੇ ਸਾਹਮਣੇ ਹੈ ਕਿ ਕਿਵੇਂ ਜਿਉਂ ਹੀ ਕਰਤਾਰਪੁਰ ਲਾਂਘੇ ਦਾ ਐਲਾਨ ਹੋਇਆ, ਤੁਸੀਂ ਸਾਰੇ ਸਾਲ 'ਚ ਸਮੁੱਚੀ ਸਿੱਖ ਕੌਮ ਦਾ, ਇਹ ਨਹੀਂ ਕਿ ਅਸੀਂ ਤਾਂ ਚਲੋ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਪਹਿਲੇ ਦਿਨ ਤੋਂ ਹੀ ਅਸੀਂ ਦੇਖਦੇ ਸੀ ਜਾਂ ਉਸ ਤੋਂ ਪਹਿਲਾਂ ਵੀ ਬਾਈ ਕਨਵਿਕਸ਼ਨ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਜਿਹਨੂੰ ਕਾਇਦੇ ਆਜ਼ਮ ਔਰ ਸਰ ਕਪੂਰ ਸਿੰਘ ਦਾ ਜਿਹੜਾ ਡਾਇਲੌਗ ਹੈ ਸਮੁੰਦਰੀ ਜਹਾਜ਼ ਜਦੋਂ ਇੰਗਲੈਂਡ ਨੂੰ ਜਾ ਰਹੇ ਨੇ, ਉਹ 'ਚ ਉਹਨਾਂ ਨੇ ਕਾਇਦ ਨੇ ਪੁੱਛਿਆ ਸਰ ਕਪੂਰ ਸਿੰਘ ਨੂੰ ਕਿ ਕੀ ਗੱਲ ਹੈ ਵੀ ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਪਰ ਮੂੰਹ ਹਿੰਦੂਆਂ ਵੱਲ ਰੱਖਦੇ ਨੇ, ਕੀ ਕਾਰਨ ਹੈ? ਕੀ ਕਾਰਨ? ਤੇ ਉਹਨਾਂ ਨੇ ਕਿਹਾ ਸਰ ਕਪੂਰ ਸਿੰਘ ਨੇ ਵੀ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। ਕਿ ਵੀ ਇਹ ਸਪਿਰਿਚੁਅਲੀ ਤਾਂ ਸਿੱਖੀਜ਼ਮ ਔਰ ਇਸਲਾਮ ਪੈਰਲਲ ਰਨ ਕਰਦਾ ਹੈ, ਤੌਹੀਦ ਦੀ ਗੱਲ, ਵਹਾਦਤ ਦੀ ਗੱਲ, ਜਮਾਤ ਦੀ ਗੱਲ, ਇਨਸਾਨੀਅਤ ਦੀ ਗੱਲ, ਔਰ ਹਿਸਟੋਰੀਕਲੀ ਜੇ ਇੱਕ ਪ੍ਰੀਡਿਸਪੋਜੀਸ਼ਨ ਬਣ ਗਈ। ਔਰ ਉਹਦੇ ਜਵਾਬ 'ਚ ਕਾਇਦੇ ਆਜ਼ਮ ਨੇ ਕਿਹਾ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਉਹ ਹੁਣ ਖਤਮ ਹੋ ਗਈ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। 47 ਤੋਂ ਬਾਅਦ ਇੱਕ ਟੈਰੀਟਰੀ 50,300 ਸਕੁਅਰ ਕਿਲੋਮੀਟਰ ਦੀ ਜਿਹੜੀ 66 'ਚ ਇਹਨਾਂ ਨੇ ਪੰਜਾਬ ਕੱਟ ਵੱਢ ਕੇ ਸਾਨੂੰ ਦਿੱਤੀ, ਉਹਦੇ 'ਚ ਅਸੀਂ ਬੈਠੇ ਹਾਂ। ਇੱਕ ਬਫਰ ਹੈ, ਇੱਧਰ ਪਾਕਿਸਤਾਨ, ਉੱਧਰ ਇੰਡੀਆ, ਉੱਧਰ ਚਾਈਨਾ, ਔਰ ਇਹ ਅਕਾਲ ਪੁਰਖ ਨੇ ਇਹ ਬਿੱਧ ਬਣਾਈ ਹੈ ਕਿ ਕਰਤਾਰਪੁਰ ਕੋਰੀਡੋਰ ਜਿਵੇਂ ਉਹਨਾਂ ਨੇ ਕਿਹਾ ਕਿ ਸਿੱਖ ਫੈਕਟਰ ਦੀ ਮਚ ਮੋਰ ਰੈਲੇਵੈਂਸ ਹੋਏਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਉਸਮਾਨ ਜੀ ਦਾ। ਔਰ ਜਿਵੇਂ ਮੈਂ ਜ਼ਿਕਰ ਕੀਤਾ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ, ਔਰ ਤੁਹਾਨੂੰ ਯਾਦ ਹੋਏਗਾ ਕਿ ਬੀਬੀ ਗੁਰਮੇਹਰ ਕੌਰ ਇੱਕ ਫੌਜੀ ਦੀ ਬੱਚੀ ਅਫਸਰ ਦੀ, ਜਿਹਨੇ ਜਦੋਂ ਆਪਣੇ ਕਾਲਜ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲੇ ਹੁੜਦਮ ਮਚਾ ਰਹੇ ਸੀ ਤੇ ਉਹਨੇ ਬਹੁਤ ਸਾਰੇ ਪਲੈਕੇਟ ਜਿਹੜੇ ਨੇ ਕਿ ਅਸੀਂ ਜੰਗ ਨਹੀਂ ਚਾਹੁੰਦੇ, ਡੋਂਟ ਵਾਂਟ ਵਾਰ, ਔਰ ਉਹਨੂੰ ਟ੍ਰੋਲ ਕਰਨਾ ਸ਼ੁਰੂ ਕੀਤਾ। ਔਰ ਫਿਰ ਜਿਹੜੇ ਨੇ ਉਹ ਸਿੱਖ ਵੀ ਖਲੋ ਗਏ ਨਾਲ, ਪੰਜਾਬ ਦੀ ਬੱਚੀ ਨਜ਼ਰ ਆਉਣ, ਹਾਲਾਂ ਬਾਅਦ 'ਚ ਜਿਵੇਂ ਬੱਚੇ ਕਰਦੇ ਨੇ ਕਈ ਵਾਰੀ ਕਿ ਇਹਦੀ ਤਾਰੀਫ ਉਹਦੀ ਤਾਰੀਫ, ਪਰ ਇੱਕ ਫ੍ਰੀਲੈਂਸਰ ਜਿਹੀ ਹੁਣ ਜਗਮੀਤ ਸਿੰਘ ਉਹਨਾਂ ਦੇ ਜਿੱਤਣ ਦੇ ਉੱਤੇ ਗੁਰਮੇਹਰ ਕੌਰ ਨੇ ਉਹਨੇ ਜਿਹੜਾ ਵਧਾਈ ਦਿੱਤੀ, ਔਰ ਵਧਾਈ ਦੇਣ ਦੀ ਦੇਰ ਸੀ ਕਿ ਵੀ ਉਸ ਦਾ ਸਾਰਾ ਟਵਿੱਟਰ ਅਕਾਊਂਟ ਵੀ ਔਰ
ਇੰਸਟਾਗ੍ਰਾਮ ਤੇ ਵੀ ਔਰ ਮੀਡੀਆ 'ਚ ਵੀ ਉਹਦਾ ਜਿਹੜਾ ਬਿਲਕੁਲ ਜਲੂਸ ਕੱਢਣਾ ਸ਼ੁਰੂ ਕਰਤਾ ਉਹਨਾਂ ਨੇ। ਔਰ ਇਹ ਕਹਿ ਰਹੇ ਨੇ ਕਿ ਵੀ ਰਿਮੈਂਬਰ ਗੁਰਮੇਰ ਕੌਰ ਹੂ ਸ਼ਾਟ ਟੂ ਫੇਮ ਡਿਊਰਿੰਗ ਰਾਮਜਸ ਵਾਇਲੈਂਸ, ਇਹ ਕਾਲਜ ਦਾ ਨਾਂ ਹੈ, ਅੱਛਾ ਸ਼ੀ ਇਜ਼ ਨਾउ ਰੂਟਿੰਗ ਫॉर ਖਾਲਿਸਤਾਨੀ। ਕਿਸੇ ਨੇ ਕਿਹਾ ਜੀ ਪਤਾ ਕਰਾਓ ਇਹ ਹੈ ਹੀ ਖਾਲਿਸਤਾਨੀ ਸੀ। ਗੋਡਨੈਸ ਦੇਖੋ ਇਹਨੇ ਕਿਹਾ ਜੀ ISI ਦੀ ਸੀ ਤੇ ਪਹਿਲਾਂ ਹੀ ਕਹਿੰਦਾ ਸੀ। ਹੁਣ ਇਹਨੂੰ ਜਗਮੀਤ ਸਿੰਘ ਚੋਂ ਜਿਹੜਾ ਹੈ, ਗੁਰਮੀਤ ਕੌਰ's love for anti-India is not surprising, as in the past she has actively stood in support of anti-India elements who had raised anti-India slogans inside JNU campus। ਸੋ ਇਹ ਪੂਰੀ ਸਟੋਰੀ ਇਸ ਦੇ ਉੱਤੇ ਓਪੀਨੀਅਨ ਆਪ ਇੰਡੀਆ ਸਟਾਫ ਨੇ ਪੂਰਾ ਇਹਦੇ ਤੇ ਜਿਹੜਾ ਉਹ ਪੂਰਾ ਸਟੋਰੀ ਕੀਤੀ ਔਰ ਉਹਦੇ ਥੱਲੇ ਫਿਰ ਜਿਹੜੀਆਂ ਲੋਕਾਂ ਦੀਆਂ ਲਿਖਤਾਂ ਨੇ ਅਲੱਗ-ਅਲੱਗ ਟਵਿੱਟਰ ਅਕਾਊਂਟਸ ਤੋਂ ਜਿਹੜੇ ਉਹਨੇ ਦੱਸ ਦਿੱਤਾ ਹੈ ਕਿ ਭਾਈ ਇਹ ਜਿਹੜਾ ਆਪਣੇ ਆਪ ਨੂੰ ਪ੍ਰੋ ਇੰਡੀਆ ਕਹਿਣ ਵਾਲੇ ਸਿੱਖ ਨੇ, ਜੋ ਹਾਲ ਉਹਨਾਂ ਨੇ फारूक अब्दुल्ला और महबूबा मुफ्ती और उमर अब्दुल्ला सारे ਜਿਹੜੇ ਭਾਰਤ ਮਾਤਾ ਕੀ ਜੈ ਕਰਦੇ ਸੀ, ਮੱਥੇ ਤੇ ਟਿੱਕਾ ਲਾਉਂਦੇ ਸੀ, ਸਭ ਅੰਦਰ ਟੱਕਿਓ, ਸਭ ਇੱਕੋ ਹੀ ਲਾਈਨ 'ਚ ਖੜੇ ਕਰਤੇ ਉਹਨਾਂ ਨੇ ਲਿਆ ਕੇ। ਇਹੀ ਹਾਲ ਇਹਨਾਂ ਸਿੱਖਾਂ ਦਾ ਵੀ ਹੋਣਾ। ਔਰ ਇੱਕ ਸੱਜਣ ਜਿਹੜੇ ਪਿਛਲੇ ਦਿਨਾਂ 'ਚ ਮਿਲ ਕੇ ਆਏ, ਪੰਜਾਬ ਗਏ ਹੋਏ ਸੀ, ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਮੈਂ ਦਿੱਲੀ ਵੀ ਗਿਆ ਔਰ ਦੂਜੀ 2 ਥਾਵਾਂ ਤੇ ਵੀ ਸਿੱਖ ਬਹੁਤ ਡਰੇ ਹੋਏ ਨੇ। ਤੇ ਮੈਂ ਕਿਹਾ ਜੀ ਕੀ ਗੱਲ ਹੈ? ਕਹਿੰਦੇ ਨਹੀਂ ਪੰਜਾਬ 'ਚ ਤਾਂ ਠੀਕ ਹੈ, ਉਹ ਤਾਂ ਕਹਿੰਦੇ ਕੋਈ ਗੱਲ ਨਹੀਂ, ਦੇਖ ਲੈਣੇ ਇਹਨਾਂ ਨੂੰ ਵੀ, ਬਾਹਰਲੇ ਸਿੱਖ ਬਹੁਤ ਡਰੇ ਨੇ। ਉਹ ਕਹਿੰਦੇ ਵੀ ਜੋ ਕਸ਼ਮੀਰੀਆਂ ਨਾਲ ਹੋਇਆ ਹੁਣ ਸਾਡੀ ਵਾਰੀ ਕਿ ਵੀ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ। ਔਰ ਇਹ ਜਿਵੇਂ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਆਪਣੀ ਲਿਖਤ ਦਾ ਸਿਰਲੇਖ ਹੀ ਦਿੱਤਾ ਕਿ ਹਿੰਦੂਜ਼ ਬਰਨ ਟੂ ਐਸ਼ਿਜ਼ ਆਫਟਰ ਕੈਨੇਡਾ ਰਿਜ਼ਲਟਸ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਤੁਹਾਨੂੰ ਇਹ ਕਹਾਂਗੀ ਕਿ ਤੁਸੀਂ ਵੀ ਔਰ ਬਾਕੀ ਜਸਟ ਸੀ ਸੋਸ਼ਲ ਮੀਡੀਆ like Facebook, YouTube, Twitter, Quora, Instagram, TikTok, WhatsApp, Telegram, and Indian media website, TV channels, papers. Real face of Hindus is unmasked. ਜਿਹੜਾ ਅਸਲੀ ਚਿਹਰਾ ਹਿੰਦੂਆਂ ਦਾ ਉਹ ਬੇਨਕਾਬ ਹੋ ਰਿਹਾ। They are mad after 18 or 19 Sikh MPs got elected in Canada and Jagmeet Singh emerged as a kingmaker। ਬਹੁਤ ਤਕਲੀਫ ਹੈ। 18-19 ਸਿੱਖ ਬਣ ਗਏ। ਹਾਲਾਂ ਪੰਜਾਬ 'ਚ ਸੈਲੀਬ੍ਰੇਸ਼ਨ ਹੈ, ਉਹ ਉੱਥੇ ਵਿਚਾਰੇ ਜਿਹੜੇ ਉਹ ਆਈਲੈਟ ਕੇ ਕੀ ਹੈ ਪਾਸ ਕਰਕੇ ਬੈਠੇ ਨੇ, ਉਹ ਕਹਿੰਦੇ ਨੇ ਜਸਟਿਨ ਟਰੂਡੋ ਸਿੰਘ ਬਹੁਤ ਬਹੁਤ ਵਧਾਈਆਂ, ਬਸ ਹੁਣ ਆ ਰਹੇ ਅਸੀਂ ਤੁਹਾਨੂੰ ਦਰਵਾਜ਼ਾ ਖੁੱਲਾ ਰੱਖੀ, ਹੁਣ ਨਾ ਬੰਦ ਕਰੀ ਕਿਤੇ ਇਹਨਾਂ ਦੇ ਕਹਿਣ ਦੇ। ਸੋ ਹਾਂ ਉਹ ਵਿਚਾਰੇ ਆਪਣੀ ਸੈਲੀਬ੍ਰੇਸ਼ਨ ਤੇ ਲੱਗੇ ਨੇ, ਬਾਕੀਆਂ ਦੇ ਜਿਹੜੀ ਹੈ ਉਹ ਮਾਂ ਮਰੀ ਹੋਈ ਹੈ। ਔਰ ਉਹਨਾਂ ਨੇ ਬਿਲਕੁਲ ਕਿਹਾ they are also trolling India and other Sikhs who congratulated Jagmeet Singh and other MPs। They are posting filthiest of abuses and calling everyone swine or terrorists। Even ਉਹ ਸ਼ੋ ਬॉय ਉਹਨਾਂ ਦਾ ਛੋਕਰਾ ਮਨਜਿੰਦਰ ਸਰਸਾ BJP ਦਾ MLA, ਉਹਨੇ ਵੀ ਵਧਾਈ ਦੇ ਦਿੱਤੀ ਤੇ ਉਹਦੇ ਵੀ ਪਿੱਛੇ ਪੈ ਗਿਆ ਕਿ ਉਹ ਜਿੰਨਾ ਜਾ ਕੇ RSS ਦੇ ਲਈ ਜਾਂ ਜੁੱਦਾ ਕਰਦਾ, ਉਹਨਾਂ ਨੇ ਸਾਰਿਆਂ ਦੀ ਰੈਫਰੈਂਸ ਦਿੱਤੀ ਹੈ। I was earlier sad at their hate, ਕਿ ਮੈਨੂੰ ਪਹਿਲਾਂ ਬਹੁਤ ਮੈਂ ਉਦਾਸ ਸੀ। ਨਾਓ ਆਈ ਐਮ ਲਾਫਿੰਗ ਐਟ देयर ਫਰਸਟ੍ਰੇਸ਼ਨ, ਕਿ ਵੀ ਇੰਨੇ ਫਰਸਟ੍ਰੇਟ ਹੋ ਗਏ ਕਿ ਵੀ ਇਹ ਤੁਹਾਨੂੰ ਚੰਗਾ ਤੁਹਾਡੇ ਪੈਰਾਂ ਥੱਲੇ ਅੰਗਿਆਰੇ ਰੱਖੇ ਨੇ। To put it in perspective, no Hindus have ever been elected in such huge numbers as MPs or ever become minister in large numbers in any foreign country the way Sikhs have managed to become MPs and ministers in Canada. Despite political power, Hindus are irrelevant in diaspora politics in foreign countries. Even the first Asian to get elected to US Congress was a Sikh named Dalip Singh Sond and not a Hindu। ਉਹਨੇ ਕਿਹਾ ਜੀ ਇੰਨੇ ਰਹਿੰਦੇ ਨੇ, ਇਹਨਾਂ 'ਚੋਂ ਨਾ ਕਦੇ ਮਿਨਿਸਟਰ ਬਣੇ ਜਾਂ ਦੂਜੇ ਹੋਏ। ਔਰ ਜਿਵੇਂ ਉਹਨਾਂ ਨੇ ਦਲੀਪ ਸਿੰਘ ਸੋਂਧ ਦੀ ਗੱਲ ਕੀਤੀ, ਮੈਨੂੰ ਯਾਦ ਹੈ ਜਦੋਂ ਮਾਈਕ ਹੋਂਡਾ ਕਾਂਗਰਸਮੈਨ ਪਹਿਲੀ ਵਾਰ ਬਣਿਆ ਫਸਟ ਟਰਮ ਤੇ ਵਾਸ਼ਿੰਗਟਨ ਸੀ, ਅਸੀਂ ਉਹਨਾਂ ਨੂੰ ਮੈਰੀਲੈਂਡ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ ਤੇ ਰਾਤ 'ਚ ਮੇਰੇ ਨਾਲ ਹੀ ਗੱਡੀ 'ਚ ਉਹਨਾਂ ਨੂੰ ਮਤਲਬ ਬਿਠਾਇਆ ਉਹਨਾਂ ਨੇ ਕਿ ਜੀ ਤੁਸੀਂ ਇਹਨਾਂ ਨੂੰ ਜ਼ਰਾ ਬਰੀਫ ਵੀ ਕਰ ਦੇਣ। ਹਾਲਾਂਕਿ ਕੈਲੀਫੋਰਨੀਆ ਤੋਂ ਅਸੀਂ ਸਿੱਖਾਂ ਬਾਰੇ ਜਾਣਦੇ ਸੀ ਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦਲੀਪ ਸਿੰਘ ਸੌਂਦ ਵਾਸ ਦਾ ਫਸਟ ਸਿੱਖ ਜਿਹੜਾ 1950s 'ਚ ਕਾਂਗਰਸਮੈਨ ਬਣਿਆ। ਤੇ ਉਹਨੇ ਮੈਨੂੰ ਰੋਕ ਕੇ ਕਿਹਾ, ਕਹਿੰਦਾ ਨੋ ਡਾਕਟਰ ਸਿੰਘ, ਹੀ ਵਾਸ ਦਾ ਫਸਟ ਏਸ਼ੀਅਨ ਹੂ ਬਿਕੇਮ ਦਾ ਕਾਂਗਰਸ। ਉਹਨੂੰ ਮੈਨੂੰ ਵੀ ਪਹਿਲੀ ਵਾਰ ਹੋਇਆ ਕਿਉਂਕਿ ਅਸੀਂ ਤਾਂ ਆਪਣਾ ਹੀ ਫਖਰ ਲੈਣਾ ਨਾ ਕਿ ਵੀ 1950 'ਚ ਵੀ ਜਿਹੜਾ ਹੈ, ਔਰ ਮੈਨੂੰ ਤਾਂ ਉਹਨਾਂ ਦਾ ਪਿੰਡ ਵੀ ਪਤਾ ਸੀ ਵੀ ਛੱਜਲ ਵੱਡੀ ਦਾ ਪੜ੍ਹਨ ਆਇਆ ਸੀ, ਬਰਕਲੇ ਜੱਜ ਵੀ ਬਣਿਆ ਪਹਿਲੀ ਵਾਰੀ, ਔਰ ਕਿਵੇਂ ਉਹਨੇ ਜਿਹੜਾ ਆਪਣਾ ਰਾਹ ਬਣਾਇਆ, ਫਸਟ ਏਸ਼ੀਅਨ। ਉਹਨੇ ਬੜੀ ਇੰਪੋਰਟੈਂਟ ਗੱਲ ਹੈ ਵੀ ਹਾਲਾਂ ਚੀਨੇ ਵੀ ਇੱਥੇ ਰਹਿੰਦੇ ਸੀ, ਵਿਤਨਾਮ,
ਕੋਰੀਆ, ਕਿੰਨੇ ਏਸ਼ੀਆ ਦੇ ਵਿੱਚੋਂ, ਸਾਰੇ ਏਸ਼ੀਆ ਚੋਂ ਪਹਿਲਾ ਸਿੱਖ ਹੀ ਰੱਬ ਨੇ ਚੁਣਿਆ ਕਿ ਉਹ ਕਾਂਗਰਸਮੈਨ ਅਮਰੀਕਾ 'ਚ ਬਣਿਆ ਸੀ। ਭੈਣ ਜੀ ਨੇ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ। Despite all propaganda against Sikhs and all attempts to incite hate against Sikhs, bully Sikhs, Indian Hindus have failed to stop Sikhs. वही है भी, मुदई लाख बुरा चाहे तो क्या होता है, होता वही है जो मंजूर खुदा। ਇਹਨਾਂ ਦੇ ਬੁਰਾ ਚਾਹਣ ਨਾਲ ਕੀ ਹੁੰਦਾ? ਸੋ ਇਹਦੇ ਚ ਬਿਲਕੁਲ ਠੀਕ ਹੈ ਵੀ ਸਿੱਖਾਂ ਨੂੰ ਰੋਕਣਾ ਤਾਂ ਕੀ ਹੈ, ਉਹ ਤਾਂ ਹੋਰ ਚੜਾਈ ਵੱਲ ਨੇ। Plus, Sikhs abroad are awakened about their own identity, not bootlickers or sycophants of Hindus, and speak openly about human rights issues and other problems in India that frustrates Hindus more, who consider Sikhs as nothing more than low-caste converts born to serve Hindus or die for Hindus. ਉਹ ਤਾਂ ਸਮਝਦੇ ਸੀ ਵੀ ਐਵੇਂ ਸ਼ੂਦਰ ਜੇ ਨੇ, ਇਹ ਸਾਡੇ ਲਈ ਜਿਹਨੂੰ ਕਹਿੰਦੇ ਸੀ ਖੜਕ ਭੁਜਾ, ਸਾਡੇ ਲਈ ਮਰਨ ਨੂੰ ਹੈਗੇ ਨੇ, ਇਹ ਇੰਧਨ ਹੈ ਸਾਡਾ, ਰਾ ਮਟੀਰੀਅਲ ਹੈ। ਪਰ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਕਿੱਧਰ ਨੂੰ ਕਿੱਥੇ ਚਲੇ ਗਏ। ਹਾਂ, ਮੈਂ ਇੱਕ ਗੱਲ ਜਿਹੜੀ ਜਗਮੀਤ ਸਿੰਘ ਹੋਰਾਂ ਦੇ ਕੰਟੈਕਸਟ 2-3 ਦਿਨ ਤੋਂ ਚੱਲ ਰਹੀ ਹੈ ਤੇ ਮੇਰੇ ਮਾਈਂਡ 'ਚ ਇੱਕ ਗੱਲ ਆ ਰਹੀ ਹੈ ਕਿ ਵੀ ਇੱਕ ਸਕਸੈਸ ਜਗਮੀਤ ਸਿੰਘ ਹੋਰਾਂ ਦੀ ਐਪਰੋਪਰੀਏਟ ਟਾਈਮ ਤੇ ਆਉਣ ਵਾਲੇ ਪੀਰੀਅਡ ਜਦੋਂ ਗਵਰਨਮੈਂਟ ਬਣ ਜਾਂਦੀ, ਉਹ ਇਹ ਹੋਏਗੀ ਕਿ ਜਿਹੜਾ ਲੈਜਿਸਲੇਸ਼ਨ ਉਹਨਾਂ ਨੇ ਕਦੇ ਓਨਟਾਰੀਓ ਅਸੈਂਬਲੀ ਦੇ ਵਿੱਚ ਨਵੰਬਰ 84 ਨੂੰ ਸਿੱਖ ਜੈਨੋਸਾਈਡ ਵਾਲਾ ਲਿਆਂਦਾ, ਪਹਿਲੀ ਵਾਰੀ ਫੇਲ ਹੋਏ, ਫਿਰ ਲਿਬਰਲ ਪਾਰਟੀ ਦੀ ਬੀਬੀ ਮੱਲੀ ਤੋਂ ਲਿਆਂਦਾ, ਕੰਜ਼ਰਵੇਟਿਵਸ ਨੇ ਵੀ ਸਪੋਰਟ ਕੀਤਾ ਔਰ ਪਾਸ ਹੋਇਆ, ਜਿਹਨੇ ਬਹੁਤ ਤਕਲੀਫ ਦਿੱਤੀ, ਔਰ ਫਿਰ ਇਹਨਾਂ ਨੇ ਜਗਮੀਤ ਸਿੰਘ ਦੇ ਖਿਲਾਫ ਪੂਰੀ ਮੁਹਿੰਮ ਵਿੱਢੀ। ਹੁਣ ਕਿਉਂਕਿ ਟਰੂਡੋ ਗਵਰਨਮੈਂਟ ਬਾਈ ਐਂਡ ਲਾਰਜ ਡਿਪੈਂਡ ਕਰੇਗੀ ਜਗਮੀਤ ਸਿੰਘ ਦੀ ਪਾਰਟੀ ਦੀ ਹਮਾਇਤ ਦੇ ਉੱਤੇ, ਸੋ ਉਹੀ ਲੈਜਿਸਲੇਸ਼ਨ ਉਸ ਲਾਈਨ ਦੇ ਉੱਤੇ ਫੈਡਰਲ ਲੈਵਲ ਤੇ ਕੈਨੇਡਾ ਦੀ ਗਵਰਨਮੈਂਟ, ਜਿਹੜਾ ਪ੍ਰੋਮਿਸ ਵੀ ਕੀਤਾ ਹੋਇਆ ਜਗਮੀਤ ਸਿੰਘ ਹੋਰਾਂ ਨੇ ਕਿਸੇ ਵੇਲੇ ਕਿ ਵੀ ਉਹ ਕੈਨੇਡਾ ਲੈਵਲ ਦੇ ਉੱਤੇ ਉਹਨੂੰ ਪਾਸ ਕਰਵਾਇਆ ਜਾਏ, ਔਰ ਇਹ ਬੜਾ ਜ਼ਰੂਰੀ ਹੋਏਗਾ। ਉਹਦੇ ਨਾਲ ਜੇ ਫੈਡਰਲ ਲੈਵਲ ਤੇ ਕੈਨੇਡਾ 'ਚ ਪਾਸ ਹੁੰਦਾ ਫਿਰ ਅਸੀਂ ਇਹਨਾਂ ਨੂੰ UN ਔਰ ਦੂਸਰੇ ਇੰਟਰਨੈਸ਼ਨਲ ਫੋਰਮਸ ਔਰ ਕ੍ਰਿਮੀਨਲ ਕੋਰਟਸ, ICC ਔਰ ਦੂਜੇ ਤੀਜੇ 'ਚ ਜਿਹੜਾ ਫਿਰ ਲਿਜਾਣ ਦੀ ਹਿੰਮਤ ਰੱਖਾਂਗੇ। ਸੋ ਇੰਨੀ ਟਾਸਕ ਅਸੀਂ ਹੋਰ ਤਾਂ ਨਹੀਂ ਕੁਝ ਵੀ ਅਸੀਂ ਜਿਹੜਾ ਉਹ ਇਸ ਸਟੇਜ ਦੇ ਉੱਤੇ ਦੇਖ ਰਹੇ ਕਿ ਵੀ ਕੀ ਹੋਏਗਾ, ਕਿਉਂਕਿ ਉਹ ਮੇਨ ਸਟ੍ਰੀਮ ਨੂੰ ਰਿਪਰੈਜ਼ੈਂਟ ਕਰਦੇ ਨੇ। ਪਰ ਇਹ ਇਸ਼ੂ ਜਿਹੜਾ ਕਿਉਂਕਿ ਵਿਦਨ ਕੈਨੇਡਾ ਨਵੰਬਰ 84 ਨਸਲਕੁਸ਼ੀ ਦੇ ਜਿਹੜੇ ਵਿਕਟਮ ਨੇ ਉਹ ਵੀ ਨੇ, ਔਰ ਆਲਰੇਡੀ ਉਹਨਾਂ ਦਾ ਟਰੈਕ ਰੈਕਰਡ ਹੈ। ਫਿਰ ਉਹਨਾਂ ਨੇ ਭੈਣ ਜੀ ਨੇ ਐਨੀਵੇ ਸੀ ਦਾ ਸੈਂਪਲ ਗੁਰਮੇਰ ਕੌਰ ਦਾ ਮੈਂ ਜ਼ਿਕਰ ਕੀਤਾ ਕਿ ਕਿਵੇਂ she was trolled and called Khalistani for congratulating Jagmeet Singh. MS Sarsa is being trolled for congratulating Jagmeet Singh. फिर उन्होंने RSS का एक आइडियालॉग रतन शारदा उन्हें रीट्वीट किया है और उन्हें जगमीत सिंह और दूसरे दे उत्ते पूरी हेटेड फॉर सिक्स भी है नाल सारे, और उन्होंने जड़ा रतन शारदा दे काफ़ी लिंक भेजे ने। In fact, if you see his entire profile, Ratan Sharda has abused Daljit Dosanjh and called him Khalistani, and also abused Akal Takht, called them Khalistani for not attending RSS events. फिर उन्होंने पूरा उन्होंने लिंक दिते हैं कि भी किस हद तक जानते हैं। हरसिमरत बादल remained quiet on Jagmeet Singh and Sikh MPs in Canada, but congratulated Trudeau. Even she got trolled by Hindu fanatics. उन्हें अपने वालों ता उन्होंने कहा जी मैं सैपरेटिस्ट तो अड रहनी है, खालिस्तानी है, तो ट्रूडो ਨੂੰ ਵਧਾਈ ਦਿੱਤੀ, ਉਹਨੂੰ ਵੀ ਕਹਿੰਦਾ ਵੀ ਆ ਲੈ ਬੀਬੀ ਅਚਾਰ ਚਟਣੀ ਮੰਤਰੀ। डिफेंस एनालिस्ट एंड जर्नलिस्ट अभिजीत आयर मित्रा ਜਿਹਨੂੰ ਖੁਦ ਜੇਲ੍ਹ ਦਿੱਤੀ ਕਿ ਉਹਨੇ ਉੜੀਸਾ ਹਿੰਦੂਸ ਦੇ ਖਿਲਾਫ ਕੀ ਕਿਹਾ, ਔਰ ਉਹਨੇ ਹੀ ਮੌਕਡ ਜਗਮੀਤ ਸਿੰਘ ਬਾਈ ਮਿਸਪ੍ਰੋਨਾਉਂਸਿੰਗ ਹਿਸ ਨੇਮ ਐਂਡ ਕਾਲਿੰਗ ਹਿਮ ਕ੍ਰੀਪ ਟੈਰਰਿਸਟ। ਇਹ ਤੁਸੀਂ ਉਹਨਾਂ ਲੋਕਾਂ ਦਾ ਹਾਲ ਦੇਖੋ ਜਿਹੜੇ ਅਦਰਵਾਈਜ਼ ਹਿੰਦੂਤਵਾ ਦੇ ਵਿਰੋਧ ਚ ਨੇ, ਪਰ ਜਦੋਂ ਸਿੱਖਾਂ ਦਾ ਮੈਟਰ ਆਉਂਦਾ ਉਹ ਹਿੰਦੂਤਵੀਆਂ ਨਾਲੋਂ ਵੀ ਜ਼ਿਆਦਾ ਵੋਕਲ। ਥੱਲੇ ਫਿਰ ਉਹਨੇ ਬਹੁਤ ਸਾਰੇ ਲਿੰਕ ਦਿੱਤੇ ਨੇ। देयर आर एंग्री रिएक्शंस फ्रॉम फ्रस्ट्रेटेड हिंदूज ऑन Sikh sites and pages celebrating win of Sikh MPs in Canada, and angry questions on sites like Quora asking why Canada supports Sikhs so much and why is it electing so many Sikhs। ਕਿ ਇਹ ਕਿਉਂ ਕਰਦੇ ਨੇ, ਕਿਉਂ ਚੁਣ ਰਹੇ ਨੇ ਇਹਨਾਂ ਨੂੰ ਸਿੱਖਾਂ ਨੂੰ। Just search Sikh Canada Jagmeet Singh on any site from last 48 hours. The sheer venom from Hindu journalists, defense analysts, RSS ideologues, Congress IT cell, BJP IT cell is there to see. No one else is so angry, only Hindus are. If they are no mass da rishta or bhai bhai, same roots,
ਔਰ ਧਾਰਮਿਕ ਯੂਨਿਟੀ, then why they are so angry at rise of Sikhs? ਕਿ ਜੇ 9 ਮਾਸ ਦਾ ਰਿਸ਼ਤਾ ਫਿਰ ਇੰਨੀ ਕੀ ਤਕਲੀਫ ਹੈ ਇਹਨਾਂ ਨੂੰ? Hindus are also frustrated at the troubling that India got over human rights in Kashmir at US congressional hearing on human rights in South Asia and abusing Ilhan Omar, calling her a jihadi terrorist suicide bomber. ਇਹਨੇ ਵੀ ਟੈਸਟੀਫਾਈ ਕੀਤਾ ਹੈ। ਦੇ ਆਰ ਅਬਿਊਜ਼ਡ ਹਿੰਦੂ ਐਕੈਡੈਮਿਕਸ ਲਾਈਕ ਨਤੀਸ਼ਾ ਕੌਲ, ਉਹਦਾ ਮੈਂ ਜ਼ਿਕਰ ਕੀਤਾ ਬਟ ਮੈਂ ਭੁੱਲ ਗਿਆ ਸੀ ਇਲਹਾਨ ਉਮਰ ਦਾ, ਨਤਾਸ਼ਾ ਕੌਰ ਐਂਡ ਅੰਜਨਾ ਚੈਟਰਜੀ, ਇਹਨਾਂ ਦਾ ਵੀ ਮੈਂ ਜ਼ਿਕਰ ਕੀਤਾ, ਫॉर ਸਪੀਕਿੰਗ ਇਨ ਫੇਵਰ ਆਫ ਕਸ਼ਮੀਰੀਜ਼ ਐਂਡ ਐਕਸਪੋਜ਼ਿੰਗ ਇੰਡੀਅਨ ਸਟੇਟਸ ਹਿਊਮਨ ਰਾਈਟਸ ਵਾਇਓਲੇਸ਼ਨਸ। ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਸਿੱਖਾਂ ਨੂੰ ਕਸ਼ਮੀਰੀਆਂ ਔਰ ਦੂਸਰਿਆਂ ਤੋਂ ਆਰਗੇਨਾਈਜ਼ ਕਰਨ ਦਾ ਢੰਗ ਤਰੀਕਾ ਸਿੱਖਣਾ ਚਾਹੀਦਾ। ਔਰ ਉਹਨਾਂ ਨੇ ਕਿਹਾ ਵੀ ਜੇ ਇਹ ਹੁਣ ਜਗਮੀਤ ਸਿੰਘ ਦੇ ਮਗਰ ਗਏ ਨੇ ਤੇ ਇਹਨਾਂ ਨੇ ਜਿਹੜੀ ਉਹ ਹਿੰਦੂ ਤੋਂ ਵੀ ਖੜੀ ਕੀਤੀ ਹੋਈ ਹੈ, ਟਿੱਕਾ ਲਾ ਕੇ ਉੱਥੋਂ ਸਮੋਆ ਦੀ ਹੈਗੀ ਹੈ ਤੁਲਸੀ ਗੈਪਵਰਡ ਰਨ ਕਰ ਰਹੀ ਹੈ ਪ੍ਰਾਇਮਰੀ, ਉਹਨਾਂ ਨੇ ਕਿਹਾ ਵੀ ਇਹਨੂੰ ਇਹਦੇ ਚੌਂਟੇ ਚੱਕੋ ਇੱਥੇ ਤੁਸੀਂ ਵੀ RSS ਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਮਾਮਲੇ 'ਚ ਉਹਨਾਂ ਨੇ ਇਹ ਸਵਾਲ ਵੀ ਕੀਤਾ ਕਿ ਵੀ ਇੱਕ ਪਾਸੇ ਜਿਹੜੇ ਅਦਰਵਾਈਜ਼ ਪ੍ਰੈਕਟਿਸਿੰਗ ਮੁਸਲਿਮ ਨਹੀਂ ਨੇ ਉਹਨਾਂ ਦੇ ਬਹੁਤ ਸਾਰਿਆਂ ਦੇ ਨਾਂ ਦਿੱਤੇ ਨੇ, ਮੈਂ ਘੜੀਵਾਲ ਦੇਖ ਰਿਹਾ, ਉਹ ਕਸ਼ਮੀਰ ਦੇ ਮੁੱਦੇ ਤੇ ਹਮਾਇਤ ਲਈ ਖੜੇ ਨੇ, ਪਰ ਸਾਡੇ ਸਿੱਖਾਂ ਨੂੰ ਕੀ ਹੋ ਜਾਂਦਾ ਜਿਹੜੇ ਸਾਡੇ ਥੋੜੇ ਬਹੁਤ ਵੀ ਸੈਲੀਬ੍ਰਿਟੀ ਨੇ ਜਾਂ ਦੂਜੇ, ਉਹ ਕਿਉਂ ਦੌੜ ਜਾਂਦੇ ਨੇ? ਔਰ ਫਿਰ ਉਹਨਾਂ ਨੇ ਕਿਹਾ ਦਾ ਆਰਟ ਆਫ ਰੈਜ਼ਿਸਟੈਂਸ ਐਂਡ ਗੈਟਿੰਗ ਸਪੋਰਟ ਮਸਟ ਬੀ ਲਰਨਡ ਫਰੋਮ ਮੁਸਲਿਮਸ, ਕਿ ਵੀ ਕਿਵੇਂ ਸਪੋਰਟ ਲੈਣੀ ਹੈ, ਇਹ ਜਿਵੇਂ ਆਰਗੇਨਾਈਜ਼ ਕਰ ਰਹੇ ਨੇ ਉਹਨਾਂ ਤੋਂ ਸਿੱਖਣ ਦੀ ਲੋੜ ਹੈ। ਇਹ ਸਟੇਟਮੈਂਟ ਚੰਗੀ ਸਟੇਟਮੈਂਟ ਹੈ, ਪਰ ਰਾਦਰ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰ ਸਾਨੂੰ ਇਹ ਕਹਿਣਾ ਪੈਂਦਾ ਕਿ ਭਾਈ ਚਲੋ ਅਸੀਂ ਛੋਟੇ ਜਿਹੇ ਹਾਂ, ਇੰਨੇ ਕੁ ਆਰਗੇਨਾਈਜ਼ ਨਾ ਵੀ ਹੋਈ ਹੈ, ਰੌਲਾ ਗੋਲਾ ਤਾਂ ਪਾਉਣਾ ਹੁੰਦਾ ਕਿ ਵੀ ਘੱਟੋ ਘੱਟ ਤੁਸੀਂ ਕਸ਼ਮੀਰ ਦੇ ਮੁੱਦੇ ਤੇ ਇੱਥੇ ਵੀ ਇੰਨੀ ਵੱਡੀ ਗਿਣਤੀ 'ਚ 56-57 ਤੁਹਾਡੇ ਦੇਸ਼ ਨੇ, ਤੁਸੀਂ ਜਰਾ ਝੰਡਾ ਚੁੱਕੋ। ਔਰ ਫਿਰ ਵੀ ਮੈਂ ਸਮਝਦਾ ਵੀ ਬਹੁਤ ਠੀਕ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਾਣਕਾਰੀ ਦਿੱਤੀ ਹਾਂ ਕਿ ਵੀ ਕੀ ਹੈ ਸਾਡਾ ਦੁਸ਼ਮਣ, ਕਿਸ ਹੱਦ ਤੱਕ ਇਹ 9 ਮਾਸ ਦੇ ਰਿਸ਼ਤੇ ਵਾਲੇ ਜਿਹੜੇ ਨੇ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ, ਸੋ ਉਹ ਅਲਟੀਮੇਟਲੀ ਸਾਹਮਣੇ ਆ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।